ਸਲਾਮ ਅਲੈਕਮ ਜੀ। ਤੁਸੀਂ ਵੇਖ ਰਹੇ ਹੋ ਮੇਰਾ ਚੈਨਲ ਹੱਡ ਬੀਤੀ ਜੱਗ ਬੀਤੀ। ਇਸ ਟਾਈਮ ਮੇਰੇ ਕੈਮਰਾਮੈਨ ਨੇ ਅਲੀ ਸਾਹਿਬ ਤੇ ਮੈਂ ਗਏ ਆ ਸੈਰੀ ਕਰਨ। ਸੈਰੀ ਕਰਕੇ ਮੋਟਰਸਾਈਕਲ ਤੇ ਵਾਪਸ ਆ ਰਹੇ ਹਾਂ ਤੇ ਮੈਨੂੰ ਠੰਡ ਲੱਗ ਰਹੀ ਹੈ। ਠੰਡ ਮੈਨੂੰ ਅਲੀ ਸਾਹਿਬ ਕਹਿੰਦੇ ਨੇ, ਚਾਚੂ ਜੀ ਤੁਹਾਨੂੰ ਠੰਡ ਲੱਗ ਰਹੀ ਹੈ? ਇੰਨੀ ਠੰਡ ਹੈ ਤੇ ਨਹੀਂ। ਤੇ ਇਹ ਮੈਨੂੰ ਪੁੱਛਦੇ ਹਨ ਕਿ ਤੁਹਾਨੂੰ ਠੰਡ ਕਿਉਂ ਲੱਗਦੀ ਹੈ। ਹੁਣ ਕੈਮਰੇ ਦੇ ਪਿੱਛੇ ਮੁਸਕਰਾ ਰਹੇ ਨੇ, ਪੋਲਾ ਪੋਲਾ ਹਲਕਾ ਹਲਕਾ, ਸ਼ਾਇਦ ਉਹਦੀ ਵਜ੍ਹਾ ਨਾਲ ਵੀਡੀਓ ਵੀ ਹਿਲਦੀ ਹੋਵੇ ਮੁਸਕਰਾਉਣ ਨਾਲ। ਅਸਲ ਦੇ ਵਿੱਚ ਮੈਂ ਇਹਨਾਂ ਨੂੰ ਦੱਸਣਾ ਨਹੀਂ ਚਾਹੁੰਦਾ, ਕਿਉਂਕਿ ਅਗਰ ਮੈਂ ਦੱਸ ਦਿੱਤਾ ਤਾਂ ਹੋ ਸਕਦਾ ਕੁਝ ਮੇਰੇ ਸੱਜਣ ਮਿੱਤਰ ਯਾਰ ਨਾਰਾਜ਼ ਹੋ ਜਾਣ। ਪਰ ਫਿਰ ਸੋਚਣਾ ਦੱਸ ਹੀ ਦੇਣਾ, ਜਿਹੜੇ ਨਾਰਾਜ਼ ਹੋ ਗਏ ਉਹ ਸੱਜਣ ਮਿੱਤਰ ਕਾਹਦੇ, ਉਹ ਤਾਂ ਫਿਰ ਸਾਡੇ ਹੋਏ ਹੀ ਨਾ। ਹੋਇਆ ਇਹ ਵੇ ਕਿ ਤੁਹਾਨੂੰ ਪਤਾ ਹੈ ਪੰਜਾਬ ਦੇ ਵਿੱਚ ਇੱਕ ਬੜਾ ਹੀ ਨਫੀਸ ਅਤੇ ਨਾਜ਼ੁਕ ਕਬੀਲਾ ਹੈ ਜਿਹਨੂੰ ਆਉਂਦੇ ਨੇ ਮੀਰ ਆਲਮ। ਉਹਨਾਂ ਨੂੰ ਮੀਰ ਆਲਮ ਵੀ ਆਉਂਦੇ ਨੇ, ਮੇਰਾਸੀ ਵੀ ਆਉਂਦੇ ਨੇ, ਵਰਾਸੀ ਵੀ ਆਉਂਦੇ ਨੇ। ਇੱਕ ਹੋਰ ਨਾਮ ਹੈ ਜਿਹੜਾ ਮੈਨੂੰ ਕਤਈ ਤੌਰ 'ਤੇ ਪਸੰਦ ਨਹੀਂ ਹੈ, ਭੰਡ ਕਹਿ ਦਿੰਦੇ ਨੇ, ਮੈਨੂੰ ਇਹ ਲਫ਼ਜ਼ ਨਹੀਂ ਪਸੰਦ ਹੈ। ਅਤੇ ਬਹਰਹਾਲ ਅਸੀਂ ਮੀਰ ਆਲਮ ਕਹਿ ਲੈਂਦੇ ਹਾਂ ਜੀ। ਉਹ ਬੜੀ ਨਫੀਸ ਅਤੇ ਬੜੀ ਨਾਜ਼ੁਕ ਕੌਮ ਹੈ। ਇਤਫਾਕ ਨਾਲ ਜਿੱਥੇ ਮੈਂ ਸਿਲਸਿਲਾ ਰੋਜ਼ਗਾਰ ਆਪਣੇ ਰੋਜ਼ਗਾਰ ਕਮਾ ਰਿਹਾ ਸਾਂ, ਉੱਥੇ ਜਿੰਨਾ ਵੀ ਹੋਲਡ ਸੀ ਨਾ, ਉਹ ਉੱਥੇ ਸਾਰਾ ਮੀਰ ਆਲਮਾਂ ਦਾ ਸੀ। ਫਿਰ ਉਹਨਾਂ ਦੀ ਗੁਫ਼ਤਗੂ ਸੁਣਨੀ, ਉਹਨਾਂ ਦੀਆਂ ਗੱਲਾਂ ਸੁਣਨੀਆਂ, ਉਹਨਾਂ 'ਚ ਰਹਿਣਾ ਬਹਿਣਾ। ਫਿਰ ਤੁਹਾਨੂੰ ਪਤਾ ਹੈ ਅਲੀ ਭਾਈ, ਤੁਖਮ ਦੀ ਤਸੀਰ ਬਦਲ ਜਾਂਦੀ ਹੈ, ਸੋਬਤ ਦੀ ਤਸੀਰ ਨਹੀਂ ਬਦਲਦੀ। ਉਹ ਫਿਰ ਉਹਨਾਂ ਦੇ ਵਿੱਚ ਰਿਹਾ ਮੈਂ 7-8 ਸਾਲ। ਉਹਨਾਂ ਦੀਆਂ ਗੱਲਾਂ ਸੁਣਨੀਆਂ, ਉਹਨਾਂ ਕਿਵੇਂ ਪਾਲੇ ਤੋਂ ਬਚਣਾ, ਕਿਵੇਂ ਉਹਨਾਂ ਅਪ੍ਰੈਲ 'ਚ ਬਹਿ ਕੇ ਧੁੱਪ ਸੇਕਣੀ। ਠੀਕ ਹੈ, ਆਪਾਂ ਛਾਵੇਂ ਬੈਠੇ ਹੋਣਾ ਧੁੱਪ ਤੋਂ ਡਰਦੇ ਹਾਂ, ਉਹਨਾਂ ਧੁੱਪੇ ਬੈਠੇ ਹੋਣਾ ਲਾ ਭਾਗ ਲੱਗੇ ਰਹਿਣ, ਕੀ ਕਰਦੇ ਪਏ ਜਨਾਬ, ਬੜੀ ਨੱਕ ਲੈਂਦੇ ਨੇ, ਬੜੀ ਠੰਡ ਜੇ। ਮੈਂ ਚੌਧਰੀ ਸਾਹਿਬ ਉਹਨਾਂ ਦੇ ਨਾਲ ਰਿਹਾ, ਉਹਨਾਂ ਦੇ ਮੇਰੇ 'ਤੇ ਅਸਰਾਤ ਨੇ ਜਿਹਦੀ ਵਜ੍ਹਾ ਨਾਲ ਮੈਨੂੰ ਠੰਡ ਲੱਗਦੀ ਹੈ। ਮੈਂ ਤਾਂ ਅੱਜ ਸਵੇਰ ਦੀ ਗੱਲ ਸੁਣਾਉਣਾ, ਵੇਖ ਰਿਹਾ ਮੈਂ ਵਾਲ ਛਾਲ ਕਟਾਏ ਨੇ। ਅਤੇ ਇੱਥੇ ਸ਼ਹਿਜ਼ਾਦ ਭਾਈ ਨੇ, ਬੜੇ ਅੱਛੇ ਬਾਰਬਰ ਨੇ। ਮੈਂ ਉਹਨਾਂ ਕੋਲੋਂ ਗਿਆ ਅਤੇ ਚਾਦਰ ਦੀ ਬੁੱਕਲ ਮਾਰ ਕੇ ਗਿਆ ਅਤੇ ਉੱਥੇ ਚਾਦਰ ਰੱਖ ਕੇ ਅਤੇ ਮੈਂ ਕਟਿੰਗ ਕਰਵਾ ਰਿਹਾ। ਅਤੇ ਉਸਤਾਦ ਸਲਾਮਤ ਸਾਹਿਬ ਨੂੰ ਤੁਸੀਂ ਜਾਣਦੇ ਹੋ ਨਾ, ਉਸਤਾਦ ਸਲਾਮਤ ਸਾਹਿਬ, ਤੁਹਾਨੂੰ ਪਤਾ ਉਹ ਐਟਮ ਨੇ, ਉਹ ਵੀ ਇੱਕ, ਉਹ ਵੀ ਵੱਖਰੀ ਫਿਲਮ ਨੇ। ਹੁਣ ਉਹ ਬੰਦੇ ਨੂੰ ਜੁਗਤ ਵੀ ਬੜੇ ਹਿਸਾਬ ਨਾਲ ਕਰਦੇ ਨੇ। ਚਾਦਰ ਫੜ ਕੇ ਆਉਂਦਾ, ਜੀ ਇਹ ਬਾਦ ਸਾਹਿਬ ਇਹ ਚਾਦਰ ਤੁਹਾਡੀ ਹੈ? ਮੈਂ ਜੀ ਇਹ ਮੇਰੀ ਹੈ। ਮਤਲਬ ਸੀ ਕਿ ਤੈਨੂੰ ਐਡੀ ਠੰਡ ਲੱਗਣ ਡਈ, ਤੂੰ ਚਾਦਰਾਂ ਲਈ ਫਿਰਨਾ ਪਿਆ। ਅਲੀ ਸਾਹਿਬ ਤੁਹਾਨੂੰ ਹੁਣ ਪਤਾ ਲੱਗ ਗਿਆ ਮੈਨੂੰ ਠੰਡ ਕਿਉਂ ਲੱਗਦੀ ਹੈ? ਹਾਂਜੀ ਲੱਗ ਗਿਆ ਪਤਾ। ਅੱਗੋਂ ਤੇ ਨਹੀਂ ਪੁੱਛੋਗੇ ਮੈਨੂੰ? ਤੇ ਜਿੰਨੇ ਵੀ ਮੇਰੇ ਯਾਰ ਨੇ ਨਾਰਾਜ਼ ਨਾ ਹੋਇਆ ਜੇ, ਜਿਨ੍ਹਾਂ ਦਿਨ ਮੈਂ ਨਾਲ ਰਿਹਾ, ਹੋ ਸਕਦਾ ਮੇਰੀ ਵੀਡੀਓ ਵੇਖ ਲੈਣ, ਬਲਕਿ ਜ਼ਰੂਰ ਵੇਖਣਗੇ। ਨਾ ਵੇਖਣਗੇ ਤੇ ਕੋਈ ਨਾ ਕੋਈ ਉਹਨਾਂ ਨੂੰ ਫਾਰਵਰਡ ਵੀ ਕਰ ਸਕਦਾ, ਅਤੇ ਵਹੀ ਵੀ ਨਾਰਾਜ਼ ਨਾ ਹੋਇਆ ਜੇ, ਤੁਹਾਡੀ ਮਿਹਰਬਾਨੀ। ਪਰ ਯਕੀਨ ਕਰਿਆ ਜੇ, ਤੁਹਾਡੇ ਨਾਲ ਰਹਿ ਕੇ ਨਾ ਸਾਨੂੰ ਵੀ ਠੰਡ ਲੱਗਣ ਲੱਗ ਪਈ ਏ। ਅਤੇ ਫਿਰ ਤੁਹਾਡੇ ਨਾਲ ਰਹਿ ਕੇ ਇੱਕ ਹੋਰ ਭੈੜੀ ਆਦਤ ਪੈ ਗਈ ਅਲੀ ਬਾਈ, ਤੁਹਾਨੂੰ ਮੈਂ ਦੱਸਾਂ, ਉਹ ਮਾੜੀ ਰੋਟੀ ਨਹੀਂ ਜੇ ਖਾਂਦੇ, ਦਾਲ ਸਬਜ਼ੀ ਵੇਖ ਕੇ ਤੇ ਮੌਤ ਪੈ ਜਾਂਦੀ ਉਹਨਾਂ ਨੂੰ। ਠੀਕ ਹੈ, ਸ਼ੋਰਾ ਸ਼ਾਰਾ, ਕਰੇਲੇ, ਗੋਸ਼ਤ, ਭਾਗ ਲੱਗੇ ਰਹਿਣ, ਦੁਬਾਰੇ ਵੱਧਦੇ ਰਹਿਣ। ਤਰਾਣਾ ਹਮ ਸਾਹਿਬ ਤੁਸੀਂ ਵੀ ਸਮਝ ਗਏ ਹੋਵੋਗੇ। ਲਓ ਜੀ, ਬਹੁਤ ਸ਼ੁਕਰੀਆ। ਹੁਣ ਮੈਂ ਦੱਸਿਆ, ਜਿਹੜੇ ਦੋਸਤ ਪੁੱਛਦੇ ਨੇ, ਕੱਲ੍ਹ ਇੱਕ ਦੋਸਤ ਗਫਤਾਰੀ 'ਤੇ ਗਏ ਆ ਨਾ, ਅਤੇ ਸੋਰੀ ਸ਼ਹਿਰੀ 'ਤੇ, ਅਤੇ ਮੈਂ ਅੱਪਰ ਪਾਇਆ ਉੱਤੇ ਨਾ, ਕਹਿੰਦਾ ਤੈਨੂੰ ਬੜੀ ਠੰਡ ਲੱਗਦੀ। ਮੈਂ ਨਾ ਜੁਗਤ ਨਹੀਂ ਕਰਨੀ ਠੰਡ ਦੀ। ਅਲੀ ਭਾਈ ਯਾਦ ਨਹੀਂ ਗਏ ਇਕੱਠੇ, ਅੱਪਰ ਪਾਇਆ ਸੀ। ਅਤੇ ਬਹਰਹਾਲ ਜੀ, ਸ਼ਾਦ ਰਵੋ, ਆਬਾਦ ਰਵੋ, ਅਤੇ ਆਪਣੀ ਸਿਹਤ ਦਾ ਖਿਆਲ ਰੱਖੋ, ਚੰਗੀ ਰੋਟੀ ਖਾਓ, ਚੰਗੇ ਲੋਕਾਂ 'ਚ ਬਵੋ, ਟੈਨਸ਼ਨਾਂ ਤੋਂ ਬਚੋ। ਮਾੜੀ ਜਿਹੀ ਵੀ ਠੰਡ ਲੱਗੇ ਤੇ ਰਜ਼ਾਈ ਲਵੋ। ਖੁਦਾ ਹਾਫਿਜ਼। ਹਾਂਜੀ, ਇਹ ਨੇ ਜੀ ਮੇਰੇ ਕੈਮਰਾਮੈਨ ਅਲੀ ਸਾਹਿਬ, ਜਿਹੜੇ ਮੈਨੂੰ ਬਾਰ-ਬਾਰ ਪੁੱਛਦੇ ਹਨ ਤੁਹਾਨੂੰ ਠੰਡ ਬੜੀ ਲੱਗਦੀ ਹੈ। ਹਾਂਜੀ ਅਲੀ ਸਾਹਿਬ, ਕੁਝ ਕਹਿਣਾ? ਨਹੀਂ, ਚਲੋ ਠੀਕ ਹੈ ਜੀ।